अस्सलाम वालेकुम। ਗੱਲ ਵੇਲੇ ਦੇ ਨਾਲ ਮੈਂ ਤੁਹਾਡਾ ਯਾਰ, ਤੁਹਾਡਾ ਦੋਸਤ, ਤੁਹਾਡਾ ਮਿੱਤਰ, ਤੁਹਾਡਾ ਸੰਗੀ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਗੱਲ ਵੇਲੇ ਦੀ ਤੁਸੀਂ ਸਾਡਾ ਪ੍ਰੋਗਰਾਮ YouTube ਤੇ ਵੀ ਦੇਖ ਸਕਦੇ ਹੋ ਤੇ Facebook ਤੇ ਵੀ ਦੇਖ ਸਕਦੇ ਹੋ। ਅੱਜ ਸਾਡੇ ਨਾਲ ਬਹੁਤ ਹੀ ਖੂਬਸੂਰਤ ਸ਼ਖਸੀਅਤ, ਸਾਡੇ ਬਹੁਤ ਅੱਛੇ ਦੋਸਤ ਔਰ ਐਜੂਕੇਸ਼ਨ ਦੇ ਨਾਲ ਮੁੰਸਲਿਕ ਜਨਾਬ ਸਈਦ ਆਰਫ ਸਾਹਿਬ ਮੌਜੂਦ ਨੇ। ਅਸੀਂ ਇਹਨਾਂ ਦੀ ਮੌਜੂਦਗੀ ਦਾ ਫਾਇਦਾ ਚੁੱਕਦਿਆਂ ਹੋਇਆਂ ਅੱਜ ਅਸੀਂ ਕੁਝ ਕੈਰੀਅਰ ਕਾਉਂਸਲਿੰਗ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ। ਜੀ ਜੀ ਬਿਲਕੁਲ। ਆਰਫ ਸਈਦ ਸਾਹਿਬ, ਅਸੀਂ ਅਕਸਰ ਜਿਹੜਾ ਨਾ ਪਰੇਸ਼ਾਨ ਰਹਿੰਦੇ ਹਾਂ, ਕਨਫਿਊਜ਼ ਰਹਿੰਦੇ ਹਾਂ ਆਪਣੇ ਬੱਚਿਆਂ ਨੂੰ ਲੈ ਕੇ ਕਿ ਜਦੋਂ ਮੈਟ੍ਰਿਕ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਕਿਹੜੇ ਪਾਸੇ ਜਾਣ। ਹਾਂ, ਕਿਉਂਕਿ ਅਗਰ ਅਸੀਂ ਇਹਨੂੰ ਥੋੜ੍ਹਾ ਜਿਹਾ ਇਸ ਹਿਸਾਬ ਨਾਲ ਦੇਖੀਏ ਕਿ ਸਾਡੀ ਪ੍ਰੋਫੈਸ਼ਨਲ ਜਿਹੜੀ ਐਜੂਕੇਸ਼ਨ ਹੈ BSc MSc ਬਹੁਤ ਕੁਝ ਕਰਕੇ ਵੀ ਨਾ ਹਾਂ ਬੱਚਿਆਂ ਕੋਲ ਅੱਗੇ ਜੌਬਸ ਨਹੀਂ ਹੈ। ਬਿਲकुल ऐसे ही ਅੱਛਾ, ਕੋਈ ਕਾਰੋਬਾਰ ਦਾ ਕੋਈ ਸਪੈਸ਼ਲ ਉਹਨਾਂ ਕੋਲ ਕੋਈ ਫਰੇਮਵਰਕ ਨਹੀਂ। बिल्कुल। ਤਾਂ ਮੈਂ ਥੋੜ੍ਹਾ ਜਿਹਾ ਚਾਹਾਂਗਾ ਕਿ ਤੁਸੀਂ ਸਾਨੂੰ ਨਾ ਦੱਸੋ ਕਿ ਮੈਟ੍ਰਿਕ ਤੋਂ ਬਾਅਦ, ਕਿਉਂਕਿ ਅੱਗੇ ਫਿਰ ਟਾਈਮ ਕਾਫੀ ਹੁੰਦਾ ਹੈ, बिल्कुल ऐसे ही है। ਕਿ ਥੋੜ੍ਹਾ ਜਿਹਾ ਉਹਨਾਂ ਦੀ ਕੈਰੀਅਰ ਕਾਉਂਸਲਿੰਗ ਇਸ ਤਰੀਕੇ ਦੇ ਨਾਲ ਹੋਏ ਤਾਂ ਕਿ ਬੱਚਿਆਂ ਨੂੰ ਆਸਾਨੀ ਹੋਏ ਸਮਝਣ ਵਾਸਤੇ ਕਿ ਉਹ ਕਿੰਨੀ ਜਲਦੀ ਜਿਹੜਾ ਚੀਜ਼ਾਂ ਨੂੰ ਪਿਕ ਕਰ ਸਕਦੇ ਨੇ ਔਰ ਕਿਹੜੇ ਪਾਸੇ ਜਾ ਸਕਦੇ। सही। ਤੇ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਜਿਹੜੇ ਬੱਚੇ ਹੁਣ ਖਾਸ ਤੌਰ ਤੇ ਹੁਣ ਵਿਹਲੇ ਹੋਏ ਨੇ आप ਪੇਪਰ पेपर ਦੇ दे के ਕੇ, फारूक हुए ना। ਹਾਂਜੀ, ਤੇ ਉਹ ਕੀ ਕਰਨ? ਉਹਦੇ ਵਿੱਚ ਮਤਲਬ ਕੰਪਿਊਟਰ ਦਾ ਅੱਜ ਕੱਲ੍ਹ ਸ਼ੌਕ ਹੈ, जी जी बिल्कुल ਫਿਰ ਜਨਾਬ ਟੈਕਨੀਕਲ ਐਜੂਕੇਸ਼ਨ ਹੈ ऐसे ही है। ਜਾਂ ਕੋਈ ਹੋਰ ਐਸੀਆਂ ਚੀਜ਼ਾਂ। ਅੱਛਾ, ਕੁਝ ਕੰਮਕਾਰ ਐਸੇ ਵੀ ਹੈ ਨੇ ਕਿ ਜਿਨ੍ਹਾਂ ਨੂੰ ਨਾ ਅਸੀਂ ਮਹਿਸੂਸ ਕਰਦੇ ਕਿ ਯਾਰ ਇਹ ਕੰਮ ਛੋਟੇ ਨੇ। जी जी बिल्कुल ऐसे ही है। ਥੋੜ੍ਹਾ ਜਿਹਾ ਤੁਸੀਂ ਨਾ ਅੱਜ ਝਾਕਾ ਵੀ ਲਾਣਾ ਸਾਡੇ ਬੱਚਿਆਂ ਦਾ इंशाल्लाह। ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, नहीं होता बिल्कुल। ਬਲਕਿ ਕੰਮ ਹੁੰਦਾ ਹੈ ऐसे ही ਜਿਹਦੇ ਵਿੱਚ ਤੁਹਾਡੀ ਦਿਲਚਸਪੀ ਤੁਹਾਨੂੰ ਕਰਨਾ ਚਾਹੀਦਾ। बिल्कुल ਤੇ ऐसे ही ਇਹ ਜ਼ਰਾ ਸਾਨੂੰ ਥੋੜ੍ਹਾ ਜਿਹਾ ਸਾਡੇ ਨਾਜ਼ਰੀਨ ਵਾਸਤੇ ਦੱਸੋ जी ਕਿ ਤਾਂ ਕਿ ਇਹ ਬਹੁਤ ਬੜਾ ਇੱਕ ਅਲਮੀਆ ਹੈ बेशक। ਕਿ ਸਾਡੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਬੱਚਿਆਂ ਨੂੰ ਅਗਰ ਸ਼ੁਰੂ ਤੋਂ ਹੀ ਕੁਛ ਨਾ ਕੁਛ ਸਿਖਾ जी ਦਈਏ जी जी ਤੇ ਉਹ ਅੱਗੇ ਜਾ ਕੇ ਉਹਨਾਂ ਦੇ ਕੰਮ ਆ ਸਕਦੇ। काम आ सके। ਇਹ ਜ਼ਰਾ ਥੋੜ੍ਹਾ ਜਿਹਾ ਸਾਨੂੰ ਦੱਸੋ। बहुत बहुत शुक्रिया जी। सब तो पहले तो जुल्फकार जट साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਗੱਲ ਵੇਲੇ ਦੀ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਅੱਜ ਮੈਨੂੰ ਇਜ਼ਹਾਰ ਖਿਆਲ ਕਰਨ ਦਾ ਮੌਕਾ ਦਿੱਤਾ। ਦੇਖੋ ਜੀ ਕਿ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਰੀਸੈਂਟਲੀ 9ਵੀਂ 10ਵੀਂ ਦਾ ਪੇਪਰ ਦੇ ਕੇ ਬੱਚੇ ਫਾਰਗ ਹੋਏ ਨੇ। ਚਲੋ 9th ਹਲੇ ਉਹਨਾਂ ਕੋਲ ਸਾਲ ਬਾਕੀ ਹੈ, ਠੀਕ ਹੈ। ਲੇਕਿਨ 10ਵੀਂ ਕਲਾਸ ਦੇ ਜਿਹੜੇ ਬੱਚੇ ਨੇ ਔਰ ਬੱਚੀਆਂ ਨੇ ਉਹ ਫਾਰਗ ਤੋਂ ਬਾਅਦ ਉਹਨਾਂ ਦੇ ਜ਼ਿਹਨ 'ਚ ਫੌਰਨ ਆਉਂਦਾ ਸਵਾਲ ਕਿ ਅਸੀਂ ਅੱਗੋਂ ਕੀ ਕਰੀਏ। ਆਇਆ ਅਸੀਂ ਅੱਗੋਂ FSC ਕਰੀਏ, FA ਕਰੀਏ, ICOM ਕਰੀਏ ਜਾਂ ਡਿਪਲੋਮਾ ਕਰ ਲਈਏ, ਕੀ ਕਰੀਏ, ਜਾਂ ਪ੍ਰਾਈਵੇਟ ਪੜ੍ਹ ਲਈਏ। ਉਹ ਉਸ ਵਾਸਤੇ ਮੇਰਾ ਆਪਣਾ ਯਾਨੀ ਕਿ ਕਿਉਂਕਿ ਕਾਫੀ ਅਰਸਾ ਐਜੂਕੇਸ਼ਨ ਦੇ ਨਾਲ ਔਰ ਤਾਲੀਮੀ ਨਿਜ਼ਾਮ ਦੇ ਨਾਲ ਗੁਜ਼ਰਿਆ ਔਰ ਮੇਰਾ ਆਪਣਾ ਜਿਹੜਾ ਐਕਸਪੀਰੀਅੰਸ ਹੈ ਕੈਰੀਅਰ ਕਾਉਂਸਲਿੰਗ ਦੇ ਬਾਰੇ ਨਾਲ ਸਪੈਸ਼ਲੀ, ਉਹ ਇਹ ਹੈ ਕਿ ਸਭ ਤੋਂ ਪਹਿਲਾਂ ਅਸੀਂ ਬੱਚੇ ਦਾ ਐਪਟੀਚਿਊਡ ਚੈੱਕ ਕਰੀਏ। ਠੀਕ ਹੈ। ਕਿ ਜਿਹੜਾ ਬੱਚਾ ਹੈ ਉਹਦਾ ਰੁਝਾਨ ਕੀ ਹੈ, ਬਿਲਕੁਲ ਠੀਕ। ਉਹ ਕਰਨਾ ਕੀ ਚਾਹੁੰਦਾ ਹੈ। ਹੁੰਦਾ ਹੈ ਕਿ ਜਿਹੜਾ ਇੱਕ ਬੜਾ ਅੱਛਾ ਸ਼ਾਇਰ ਹੁੰਦਾ ਨਾ, ਅਸੀਂ ਉਹਨੂੰ ਜਨਾਬ ਬੈਂਕਰ ਬਣਾ ਦਿੰਦੇ ਹਾਂ। ਬਿਲਕੁਲ ਠੀਕ। ਤੇ ਜਿਹੜਾ ਅੱਛਾ ਇੰਜੀਨੀਅਰ ਹੈ ਉਹਨੂੰ ਡਾਕਟਰ ਵੱਲ ਭੇਜ ਛੱਡਨੇ, ਔਰ ਜਿਹੜਾ ਅੱਛਾ ਡਾਕਟਰ ਬਣ ਸਕਦਾ ਉਹਨੂੰ ਇੰਜੀਨੀਅਰ ਵੱਲ ਭੇਜ ਛੱਡਨੇ। ਹਾਂਜੀ। ਇਸ ਤਰ੍ਹਾਂ ਜਿਹੜਾ ਸਮਝੋ ਕਿ ਜਿਹੜੀ ਕੈਰੀਅਰ ਕਾਉਂਸਲਿੰਗ 'ਚ ਬਹੁਤ ਜ਼ਿਆਦਾ ਗਲਤੀਆਂ ਮੋਸਟਲੀ ਅਕਸਰ ਵਾਲਦੈਨ ਕਰਦੀ ਕੀ ਨੇ ਕਿ ਵਾਲਦੈਨ ਖੁਦ ਜੋ ਬਣਨਾ ਚਾਹੁੰਦੇ ਸਨ ਨਾ ਆਪਣੀ ਜਵਾਨੀ 'ਚ, ਉਹ ਆਪਣੇ ਬੱਚਿਆਂ ਕੋਲ ਉਹ ਜਦੋਂ ਨਹੀਂ ਬਣ ਪਾਉਂਦੇ ਕਹਿੰਦੇ ਯਾਰ ਚਲੋ ਮੈਂ ਡਾਕਟਰ ਨਹੀਂ ਬਣ ਸਕਦਾ, ਮੇਰਾ ਬੱਚਾ ਡਾਕਟਰ ਬਣ ਜਾਏ। ਠੀਕ ਹੈ। ਰਿਜ਼ਲਟ ਇਹ ਨਿਕਲਦਾ ਹੈ ਕਿ ਉਹ ਵਾਲਦੈਨ ਆਪਣੀ ਵਿਸ਼ ਔਰ ਆਪਣੀ ਖਾਹਿਸ਼ ਨੂੰ ਬੱਚਿਆਂ ਦੇ ਮੁਸਤਕਬਲ ਉੱਤੇ ਹਾਵੀ ਕਰ ਛੱਡਦੇ ਨੇ। ਠੀਕ ਹੈ। ਰਿਜ਼ਲਟ ਇਹ ਨਿਕਲਦਾ ਕਿ ਉਹ ਬੱਚਾ ਜਿਹੜਾ ਮੈਡੀਕਲ ਦਾ ਐਪਟੀਚਿਊਡ ਨਹੀਂ ਰੱਖਦਾ ਉਹ ਡਾਕਟਰ ਬਣ ਤੇ ਜਾਏ, ਸ਼ਾਇਦ ਹੋ ਸਕਦਾ ਖਿੱਚ ਧਰੂ ਕੇ, ਲੇਕਿਨ ਉਹ ਅੱਛਾ ਡਾਕਟਰ ਨਹੀਂ ਬਣ ਸਕਦਾ। ਇਹ ਤਾਂ ਤੁਹਾਡੇ ਇਲਮ 'ਚ ਹੈ, ਠੀਕ ਹੈ ਨਾ। ਇਸ ਵਾਸਤੇ ਮੇਰਾ ਖਿਆਲ ਹੈ ਕਿ ਸਭ ਤੋਂ ਪਹਿਲਾਂ ਇਸ ਪੂਰੇ ਸਿਸਟਮ ਨੂੰ ਆਨ ਕਰਨ ਤੋਂ ਪਹਿਲਾਂ ਜਾਂ ਇਹਦੇ 'ਤੇ ਕੰਮ ਕਰਨ ਤੋਂ ਪਹਿਲਾਂ ਸਾਨੂੰ ਇਹ ਚਾਹੀਦਾ ਹੈ ਕਿ ਉਸ ਬੱਚਾ ਔਰ ਬੱਚੀ ਨੂੰ ਅਸੀਂ ਚੈੱਕ ਕਰੀਏ ਕਿ ਉਹਦਾ ਐਪਟੀਚਿਊਡ ਕੀ ਹੈ, ਉਹਦਾ ਰੁਝਾਨ ਕੀ ਹੈ। ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਮੁਤਲਕਾ ਸ਼ੁਬਾ ਸੁਜੈਸਟ ਕੀਤਾ ਜਾਏ। ਬਿਲਕੁਲ ਠੀਕ। ਔਰ ਅਗਰ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਕੁਛ ਤੌਰ 'ਤੇ ਸਾਨੂੰ ਸ਼ੋਬੇ ਡਿਸਕਸ ਕਰਨਾ ਚਾਹਾਂਗਾ ਕਿ ਉਹ ਉਹਨਾਂ ਸਟੂਡੈਂਟਸ ਵਾਸਤੇ ਹੈ ਕਿ ਜਿਹੜੇ ਪੇਪਰ ਦੇ ਕੇ ਫਾਰਗ ਹੋਏ ਨੇ ਔਰ ਉਹਨਾਂ ਨੂੰ ਨਹੀਂ ਸਮਝ ਆ ਰਹੀ ਕਿ ਅਸੀਂ ਕੀ ਕਰੀਏ। ਬਿਲਕੁਲ ਠੀਕ ਹੈ। ਹੁਣ ਮੈਂ ਕੁਛ ਸ਼ੋਬੇ ਡਿਸਕਸ ਕਰਾਂਗਾ ਤਾਂ ਉਸ ਸ਼ੋਬੇ ਜਦੋਂ ਸਾਡੇ ਜਿਹੜੇ ਨਾਜ਼ਰੀਨ ਖਾਸ ਜਿਹੜੇ ਸਟੂਡੈਂਟ ਬੱਚੇ ਔਰ ਬੱਚੀਆਂ ਜਦੋਂ ਦੇਖਣਗੇ, ਪੈਰੈਂਟਸ ਦੇਖਣਗੇ ਤਾਂ ਉਹਨਾਂ ਨੂੰ ਅੰਦਾਜ਼ਾ ਹੋਏਗਾ ਕਿ ਅਸੀਂ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਗਾਈਡ ਕਰੀਏ। ਬਿਲਕੁਲ ਠੀਕ। ਹੁਣ ਤੁਸੀਂ ਇਹ ਦੇਖੋ, ਮੈਟ੍ਰਿਕ ਬੱਚੇ ਨੇ ਕਰ ਲਈ। ਮੋਸਟਲੀ ਮੈਟ੍ਰਿਕ ਅੱਜ ਕੱਲ੍ਹ ਜਿਹੜਾ ਸਿਸਟਮ ਚੱਲ ਰਿਹਾ ਉਹ ਸਾਇੰਸ ਦੇ ਨਾਲ ਹੀ ਚੱਲ ਰਿਹਾ ਜੀ। ਬਿਲਕੁਲ ਕਿ ਬੱਚੇ ਸਾਇੰਸ ਵਿਦ ਬਾਇਓਲੋਜੀ ਜਾਂ ਸਾਇੰਸ ਵਿਦ ਕੰਪਿਊਟਰ ਉਹ ਕਰਦੇ ਨੇ। ਅਗਰ ਤੇ ਬੱਚੇ ਦੇ ਅੰਦਰ ਸ਼ੌਕ ਹੈ ਇੰਜੀਨੀਅਰਿੰਗ ਲਾਈਨ ਦਾ, ਯਾਨੀ ਉਹ ਸ਼ੌਕ ਕਿਸ ਤਰ੍ਹਾਂ ਪਤਾ ਚਲੇਗਾ, ਉਹਨੂੰ ਮੈਥ ਨਾਲ ਦਿਲਚਸਪੀ ਹੋਏਗੀ। ਜੀ ਬਿਲਕੁਲ। ਫਿਜ਼ਿਕਸ ਨਾਲ ਦਿਲਚਸਪੀ ਹੋਏਗੀ। ਠੀਕ ਹੈ। ਅਗਰ ਐਸਾ ਬੱਚਾ ਹੈ ਤਾਂ ਉਹਨੂੰ ਤੁਸੀਂ ਮੁਸਤਕਬਲ 'ਚ ਕੰਪਿਊਟਰ ਸਾਇੰਸ ਜਾਂ ਇੰਜੀਨੀਅਰਿੰਗ ਦੀ ਕੋਈ ਵੀ ਫੀਲਡ ਸੁਜੈਸਟ ਕਰ ਸਕਦੇ ਹੋ। ਅਗਰ ਬੱਚੇ ਨੂੰ ਬਾਇਓਲੋਜੀਕਲ ਸਟੱਡੀਜ਼ ਬਹੁਤ ਪਸੰਦ ਹੈ, ਯਾਨੀ ਉਹ ਬਾਇਓਲੋਜੀ ਪਸੰਦ ਕਰਦਾ ਹੈ ਔਰ ਉਹ
ਮੁxtਲਿਫ ਛੋਟੇ ਮੋਟੇ ਜਾਨਵਰਾਂ ਨੂੰ ਹਾਂਜੀ ਅਬਜ਼ਰਵ ਕਰਨਾ ਜਾਂ ਕਿਸੇ ਬੰਦੇ ਨੂੰ ਕਿਤੇ ਚੈੱਕ ਪੌਦਿਆਂ ਕਰਨਾ, ਸ਼ੌਦਿਆਂ ਦੇ ਨਾਲ ਉਹ ਹਾਂ ਉਹਦੇ ਖੇਡਦਾ ਨਾਲ ਠੀਕ ਖੇਲਣਾ, ਜਾਂ ਕਿਸੇ ਠੀਕ ਬੰਦੇ ਨੂੰ ਚੈੱਕ ਕਰਨਾ ਵੀ ਤੁਹਾਨੂੰ ਬੁਖਾਰ ਹੋ ਗਿਆ ਠੀਕ ਕਿ ਹੈ ਠੀਕ ਹੈ ਇਸ ਤਰ੍ਹਾਂ। ਤਾਂ ਉਸ ਤੋਂ ਸਾਨੂੰ ਅੰਦਾਜ਼ਾ ਲੱਗਦਾ ਕਿ ਬੱਚੇ ਦਾ ਮੈਡੀਕਲ ਦਾ ਸ਼ੌਕ ਹੈ। ਠੀਕ ਹੈ ਠੀਕ ਹੈ, ਫਿਰ ਤੁਸੀਂ FSC ਕਰਵਾਓ ਬਾਇਓ ਦੇ ਨਾਲ, ਠੀਕ ਹੈ ਨਹੀਂ ਤਾਂ ਫਿਰ ICS ਕਰਵਾ ਸਕਦੇ ਹੋ, ਬਿਲਕੁਲ FSC ਪ੍ਰੀ ਇੰਜੀਨੀਅਰਿੰਗ ਕਰਵਾ ਸਕਦੇ ਹੋ। ਬਿਲਕੁਲ ਠੀਕ। ਠੀਕ ਹੈ, ਇੱਕ ਤਾਂ ਇਹ ਚੀਜ਼ ਹੈ ਕਿ ਬੱਚਾ ਜਿਹੜਾ ਉਹ ਖੁਦ ਇਹ ਦੇਖੇ ਕਿ ਮੇਰੇ ਅੰਦਰ ਕਿਸ ਸਬਜੈਕਟ ਦਾ ਰੁਝਾਨ ਜ਼ਿਆਦਾ ਹੈ। ਅੱਛਾ, ਹੁਣ ਬਰਸਬਰੀ ਤਸਕਰਾ ਜਿਹੜਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਪੇਰੈਂਟਸ ਦੀ ਜਿਹੜੀ ਅਕਸਰੀਅਤ ਹੈ ਨਾ, ਉਹਨਾਂ ਦੇ ਇੱਕ ਦੋ ਹੀ ਸ਼ੋਬੇ ਨੇ, ਠੀਕ ਮਸਲਨ ਡਾਕਟਰ ਹੈ, ਇੰਜੀਨੀਅਰ ਹੈ, ਪਾਇਲਟ ਹੈ, ਜਾਂ ਅੱਜ ਕੱਲ੍ਹ ਉਹ ਕੰਪਿਊਟਰ ਫੀਲਡ ਆ ਗਏ ਤੇ ਜੇ ਕੰਪਿਊਟਰ ਇੰਜੀਨੀਅਰ ਹੈ, ਠੀਕ ਹੈ ਸੌਫਟਵੇਅਰ ਇੰਜੀਨੀਅਰ ਹੈ, ਇਸ ਤੋਂ ਬਾਅਦ ਅੱਗੇ ਉਹਨਾਂ ਦੀ ਸੋਚ ਹੀ ਨਹੀਂ ਹੈ। ਬਿਲਕੁਲ ਠੀਕ ਹਾਲਾਂਕਿ ਅਗਰ ਅਸੀਂ ਜਾਇਜ਼ਾ ਲਈਏ ਨਾ ਉਲੂਮ ਦਾ, ਜੀ ਯਾਨੀ ਕਿ ਸਬਜੈਕਟਸ ਦਾ, ਤੇ ਸਾਨੂੰ ਪਤਾ ਚੱਲਦਾ ਹੈ ਕਿ 80% ਜਿਹੜੇ ਸਬਜੈਕਟ ਨੇ ਉਹ ਤੇ ਡਿਸਕਸ ਹੀ ਨਹੀਂ ਹੁੰਦੇ, ਹਾਂਜੀ ਉਹ ਸਿਰਫ 20% ਸਬਜੈਕਟ ਡਿਸਕਸ ਹੁੰਦੇ ਨੇ। ਐਗਰੀਡ ਹੁਣ ਇਹ ਨਾ ਫਿਜ਼ਿਕਸ ਹੈ, ਕੈਮਿਸਟਰੀ ਹੈ, ਬਾਇਓ ਹੈ, ਕੰਪਿਊਟਰ ਹੈ, ਇਹ ਸਿਰਫ 20% ਹੈ। ਅਸਲ ਜਿਹੜਾ ਹਿਊਮੈਨਿਟੀਜ਼ ਹੈ, ਜਿਹਨੂੰ ਜੀ ਉਲੂਮ ਇਨਸਾਨੀ ਕਹਿੰਦੇ ਨੇ, ਜੀ 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 ਐਂਥਰੋਪੋਲੋਜੀ ਦਾ ਜਿਹੜਾ ਸਬਜੈਕਟਸ ਜਿੰਨੇ ਵੀ ਨੇ, ਉਸ ਸਭ ਤੋਂ ਲੋਕ ਜਾ ਹੀ ਨਹੀਂ ਰਹੇ, ਉਲੂਮ ਬਿਲਕੁਲ ਬਸ਼ਰੀਆਤ ਦੀ ਤਰਫ ਨਹੀਂ ਜਾ ਰਹੇ। ਬਿਲਕੁਲ ਠੀਕ ਉਹਦੇ ਅੰਦਰ ਫਲਸਫਾ ਆ ਜਾਂਦਾ ਹੈ, ਉਸਦੇ ਅੰਦਰ ਜਨਾਬ ਤੁਹਾਡੀ ਇਕਤਸਾਦੀਆਤ ਆ ਜਾਂਦੀ ਹੈ, ਬਿਲਕੁਲ ਇਸ ਤੋਂ ਬਾਅਦ ਤੁਹਾਡੀ ਅਦਬੀਆਤ ਆ ਜਾਂਦੀ ਹੈ, ਬਿਲकुल ठीक है ਔਰ ਤੁਹਾਡਾ ਜਿਹੜਾ ਫਾਈਨ ਆਰਟਸ ਹੈ, ਬਿਲਕੁਲ ਫਨੂਨ ਲਤੀਫਾ, ਉਹ ਆ ਜਾਂਦਾ ਹੈ। ਲੇਕਿਨ ਉਸ ਤਰਫ ਲੋਕ ਨਹੀਂ ਜਾਂਦੇ। ਇਸ ਇਹੀ ਵਜ੍ਹਾ ਹੈ ਕਿ ਚੂੰਕਿ ਸਾਡਾ ਬੱਚਿਆਂ ਦਾ ਜ਼ਹਨ ਬਣ ਗਿਆ, ਵਾਲਿਦੈਨ ਦਾ ਵੀ, ਕਿ ਜੇ ਅਸੀਂ ਬੱਚੇ ਨੂੰ ਸਾਇੰਸਦਾਨ ਹੀ ਬਣਾਉਣਾ ਹੈ, ਯਾਨੀ ਸਾਇੰਸ ਹੀ ਪੜ੍ਹਾਉਣੀ ਹੈ, ਉਹ ਸਾਇੰਸ ਦੇ ਪਿੱਛੇ ਦੌੜਦੇ ਦੌੜਦੇ ਉਹ ਬੱਚਾ ਮਸ਼ੀਨ ਬਣ ਕੇ ਰਹਿ ਜਾਂਦਾ ਹੈ। ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਨਾ ਹੈ। ठीक है ਔਰ ਹਾਲਾਂਕਿ ਅਗਰ ਅਸੀਂ ਆਬਿਆਰੀ ਕਰੀਏ ਅਦਬ ਦੀ, ਬੱਚਿਆਂ ਨੂੰ ਸ਼ੁਰੂ ਤੋਂ ਲਿਟਰੇਰੀ ਟੇਸਟ ਦਿੱਤਾ ਜਾਏ, ਉਹਨਾਂ ਨੂੰ ਅਦਬੀ ਸ਼ਗਫ ਦੀ ਤਰਫ ਮਾਇਲ ਕੀਤਾ ਜਾਏ, ਉਹਨਾਂ ਨੂੰ ਦੱਸਿਆ ਜਾਏ ਕਿ ਅੱਛੇ ਅੱਛੇ ਜਿਹੜੇ ਸ਼ੋਰਾ ਨੇ, ਅੱਛੇ ਅੱਛੇ ਜਿਹੜੇ ਅਦੀਬ ਨੇ, ਉਹ ਕਿਸ ਤਰ੍ਹਾਂ ਲਿਖਦੇ ਰਹੇ ਨੇ, ਉਹਨਾਂ ਨੂੰ ਅਲਫਾਜ਼ ਔਰ ਲੁਗਤ ਦੀ ਜਿਹੜੀ ਤਰਤੀਬ ਹੈ ਉਹ ਸਿਖਾਈ ਜਾਏ, हाँ जी ਤਾਂ ਹੋ ਸਕਦਾ ਉਹੀ ਬੱਚਾ ਇੱਕ ਬਿਹਤਰੀਨ ਜਿਹੜਾ ਉਹ समाज सेवक बने ਸਮਾਜ ਸੇਵਕ ਬਣੇ, ਇੱਕ ਅੱਛਾ ਅਦੀਬ ਬਣ ਜਾਏ, ਅੱਛਾ बिल्कुल ਸ਼ਾਇਰ ठीक ਬਣ ਜਾਏ, बिल्कुल ठीक ਜਾਂ ਹੋ ਸਕਦਾ ਹੈ ਕਿ ਉਹਨੂੰ ਕੈਲੀਗ੍ਰਾਫੀ ਔਰ ਆਰਟ ਦੀ ਤਰਫ ਸ਼ੌਕ ਹੈ, ਇੱਕ ਅੱਛਾ ਆਰਟਿਸਟ ਬਣ ਅੱਛਾ ਜਾਏ। ਮੈਨੂੰ ਤੁਹਾਡੀ ਗੱਲ ਚੋਂ ਇਹ ਗੱਲ ਯਾਦ ਆ ਰਹੀ ਹਾਂਜੀ ਕਿ ਦੇਖੋ ਇਹ ਤੁਸੀਂ ਕਿੰਨੀ ਖੂਬਸੂਰਤ ਗੱਲ ਕੀਤੀ ਹਾਂਜੀ, ਕਿ ਅੱਜ ਵੀ ਦੇਖੋ ਨਾ ਮਿਸਾਲਾਂ ਦੇਣੇ ਆ ਨਾ ਤੇ ਸਾਨੂੰ ਯਾਦ ਕੌਣ ਆਉਂਦੇ ਨੇ ਫੈਜ਼ ਅਹਿਮਦ ਫੈਜ਼ ਫੈਜ਼ ਯਾਦ, ਅਲਾਮਾ ਇਕਬਾਲ ਯਾਦ ਆਉਂਦੇ ਠੀਕ ਨੇ, ਹੈ ਇਸ ਤਰ੍ਹਾਂ ਹੀ ਹੈ। ਅੱਜ ਵੀ ਕਿਸੇ ਨੂੰ ਆਹ ਕੋਈ ਮਿਸਾਲ ਦੇਣੀ ਹੈ ਨਾ, ਹਾਂ ਕਿਸੇ ਨੂੰ ਅਗਰ ਰੋਕਣਾ ਹੈ ਕਿਸੇ ਸ਼ੈ ਨਾਲ ਤੇ ਹੂੰ, ਹਥਿਆਰ ਨਾਲ ਨਹੀਂ, ਨਹੀਂ, ਉੱਥੇ ਹਬੀਬ ਜਾਲਬ ਦਾ ਸ਼ੇਰ ਪੜ੍ਹ ਦਿੰਦੇ ਆ ਹਾਂਜੀ ਬਿਲਕੁਲ ਐਸੇ ਹੀ ਠੀਕ ਹੈ, ਹੈ ਐਸੇ ਹੀ ਹੈ, ਯਾਨੀ ਵੱਡੇ ਵੱਡੇ ਹਥਿਆਰਾਂ ਦਾ ਮੁਕਾਬਲਾ ਹਬੀਬ ਜਾਲਬ ਦਾ ਸ਼ੇਰ ਕਰ ਰਿਹਾ ਸ਼ੇਅਰ ਹੁੰਦਾ। ਕਰ ਰਹੇ ਸੋ ਬਿਲਕੁਲ। ਇਹਦਾ ਮਤਲਬ ਇਹ ਹਾਂ, ਹੈ ਕਿ ਅਦਬੀ ਲੋਕ ਜਿਹੜੇ ਨੇ ਉਹ ਮੁਆਸ਼ਰੇ ਦੀ ਅੱਖ ਹੁੰਦੇ ਨੇ, ਯੈਸ ਬਿਲਕੁਲ ਠੀਕ ਹੁੰਦੇ ਹੈ, ਨੇ, ਯਕੀਨਨ ਉਹ ਉਹਨੂੰ ਰਾਹ ਵਿਖਾਉਂਦੇ ਨੇ ਬਿਲਕੁਲ। ਕਿ ਭਾਈ ਇੱਧਰ ਨੂੰ ਟੁਰਨਾ ਹੈ। ਹਾਂਜੀ ਔਰ ਰਹੀ ਗੱਲ ਧੰਦਾ ਕਰਨ ਦੀ, ਕਾਰੋਬਾਰ ਕਰਨ ਦੀ, ਤੇ ਹਾਂ, ਉਹ ਤੁਸੀਂ ਅਦਬ ਵਾਲੇ ਹੋਵੋ, ਹਾਂਜੀ ਤੁਸੀਂ ਭਾਵੇਂ ਹੋਰ ਕਿਸੇ ਕੰਮ 'ਚ ਹੋਵੋ, ਕਾਰੋਬਾਰ ਤੇ ਤੁਸੀਂ ਕਰ ਹੀ ਕਰ ਲੈਣਾ, ਹੀ ਲੈਣਾ ਹੈ, ਆਪਣਾ ਠੀਕ ਰੋਜ਼ੀ ਰੋਟੀ ਦਾ ਬੰਦੋਬਸਤ ਰੋਜ਼ੀ ਕਰ ਹੀ ਰੋਟੀ ਤਾਂ ਲੈਣਾ ਤੁਸੀਂ ਹੈ, ਕਰ ਹੀ ਲੈਣੀ। ਬਿਲਕੁਲ ਇਸ ਤਰ੍ਹਾਂ ਹੀ ਹੈ, ਅਸੀਂ ਅਸਲ ਦੇ ਵਿੱਚ ਹਰ ਸ਼ੈ ਦੇ ਵਿੱਚੋਂ ਨਾ ਰੋਜ਼ੀ ਰੋਟੀ ਹੀ ਲੱਭਦੇ, ਹਾਲਾਂਕਿ ਰੋਜ਼ੀ ਰੋਟੀ ਇੱਕ ਜੁਜ਼ਵ ਹੈ, ਬਿਲਕੁਲ ਐਸੇ ਹੀ ਹੈ, ਠੀਕ ਹੈ, ਬਿਲਕੁਲ ਐਸੇ ਹੀ ਹੈ। ਇਨਸਾਨ ਅੱਛਾ ਬਣਾਉਣਾ ਹਾਂ ਤਾਲੀਮ ਦਾ ਜਿਹੜਾ ਬਿਲਕੁਲ। ਕੰਮ, ਬਿਲਕੁਲ ਠੀਕ ਅਸਲ 'ਚ ਦੇਖੋ ਜਿਹੜਾ ਤਾਲੀਮ ਦਾ ਜਿਹੜਾ ਮਾਹਾਸਲ ਹੈ ਨਾ, ਆਊਟਪੁੱਟ ਆਫ ਐਜੂਕੇਸ਼ਨ, ਜੀ ਜੀ ਉਹ ਇਹੀ ਹੈ ਕਿ ਇਨਸਾਨੀ ਰਵੱਈਆਂ ਵਿੱਚ ਪੋਜ਼ੀਟਿਵ ਯਾਨੀ ਮਸਬਤ ਤਬਦੀਲੀ ਲਿਆਈ ਜੀ ਜਾਏ, ਜੀ ਜੀ ਬਿਲਕੁਲ ਕਿ ਜਿਹੜਾ ਇਨਸਾਨ ਹੈ ਉਹ ਮੰਨਫੀ ਸੋਚ ਦੀ ਤਰਫ ਰਾਗਬ ਨਾ ਹੋਏ। ਹਾਂਜੀ ਠੀਕ ਹੈ, ਔਰ ਉਹ ਉਦੋਂ ਹੀ ਮੁਮਕਿਨ ਹੈ ਜਦੋਂ ਉਹਨੂੰ ਅੱਛੀ ਤਾਲੀਮ ਦਿੱਤੀ ਜਾਏ, ਔਰ ਐਜੂਕੇਸ਼ਨ ਫਾਰ ਜੌਬ ਨਾ ਹੋਏ, ਬਲਕਿ ਐਜੂਕੇਸ਼ਨ ਫਾਰ ਐਜੂਕੇਸ਼ਨ ਹੋਏ। ਬਿਲਕੁਲ ਠੀਕ ਠੀਕ ਹੈ ਨਾ, ਤਾਲੀਮ ਬਰਾਏ ਤਾਲੀਮ ਹੋਏ, ਤਾਲੀਮ ਬਰਾਏ ਤਰਬੀਅਤ ਹੋਏ, ਬਿਲकुल ठीक ਕਿ ਉਸ ਜਿਹੜਾ ਫਰਦ ਹੈ ਉਹਨੂੰ ਇੱਕ ਅੱਛਾ ਇਨਸਾਨ ਬਣਨ ਦੀ ਕੋਸ਼ਿਸ਼ ਕੀਤੀ ਜਾਏ। बेशक ਔਰ बेशक ਮੈਂ ਇੱਕ ਗੱਲ ਕਰਨਾ ਚਾਹਾਂਗਾ ਤੁਸੀਂ ਤੁਹਾਡੇ ਇਸ ਪ੍ਰੋਗਰਾਮ ਦੀ ਤਵੱਸਤ ਨਾਲ, ਕਿ ਅੱਲਾਹ ਤਾਲਾ ਨੇ ਇਨਸਾਨ ਨੂੰ ਇਸ ਦੁਨੀਆ ਦੇ ਅੰਦਰ ਬਸ਼ਕਲ ਆਦਮੀ ਭੇਜਿਆ ਹੈ, ਲੇਕਿਨ ਆਉਣ ਦਾ ਮਕਸਦ ਕੀ ਹੈ, ਤਖਲੀਕ ਇਨਸਾਨ ਦਾ ਮਕਸਦ ਕੀ ਹੈ ਕਿ ਉਹਨੂੰ ਇਨਸਾਨ ਬਣਨਾ ਹੈ, बेशक ਯਾਨੀ ਇਨਸਾਨ ਬਣਨਾ ਇਨਸਾਨ ਦਾ ਮਕਸਦ ਤਖਲੀਕ ਹੈ। बेशक ਔਰ ਕਿਆਮਤ ਦੇ ਦਿਨ ਇਹੀ ਚ ਦੇਖਿਆ ਜਾਏਗਾ ਕਿ ਉਹ ਸ਼ਖਸ ਜੋ ਦੁਨੀਆ 'ਚ ਜਾ ਕੇ ਆਪਣਾ ਜ਼ਿੰਦਗੀ ਗੁਜ਼ਾਰ ਕੇ ਆਇਆ ਤਾਂ ਉਹ ਕਿੰਨਾ ਅੱਛਾ ਇਨਸਾਨ ਬਣ ਕੇ ਆਇਆ ਹੈ। बेशक ਔਰ ਕੁਰਾਨ ਦੇ ਮੌਜ਼ੂ ਵੀ ਇਨਸਾਨ ਹੈ, ਠੀਕ ਹੈ ਨਾ। ਔਰ ਅਗਰ ਅਸੀਂ ਇਨਸਾਨੀ ਤਰਬੀਅਤ ਉੱਤੇ ਗੌਰ ਕਰੀਏ ਤਾਂ ਫਿਰ ਜਿਹੜੀ ਐਜੂਕੇਸ਼ਨ ਹੈ ਉਹ ਵੀ ਹੋਏਗੀ, ਯਾਨੀ ਫਾਇਦੇਮੰਦ ਹੋਏਗੀ, ਔਰ ਜਿਹੜੇ ਬੱਚੇ ਉਸ ਸਿਸਟਮ 'ਚੋਂ ਨਿਕਲ ਕੇ ਆਉਣਗੇ ਉਹ ਮੁਆਸ਼ਰੇ ਵਾਸਤੇ ਵੀ ਬੜੇ ਮੁਫੀਦ ਹੋਣਗੇ। ऐसे जरूर। ਲੇਕਿਨ ਅਗਰ ਅਸੀਂ ਐਸਾ ਨਾ ਕਰੀਏ, ਅਸੀਂ ਤਾਲੀਮ ਫਾਰ ਦ ਸੇਕ ਆਫ ਜੌਬ ਅਗਰ ਅਸੀਂ ਰੱਖ ਲਈਏ हाँ ਕਿ ਜੋ बिल्कुल ਰੋਜ਼ੀ ਰੋਟੀ ਦੀ फिर ਵਸੀਲਾ तो ਕਰਨਾ मशीना ਹੈ, ही बना रहे हो ना ਫਿਰ तुम, ਅਸੀਂ ਮਸ਼ੀਨਾਂ ਬਣਾ ਰਹੇ ठीक है ਹਾਂ। ਉਹ ਇੱਕ बिल्कुल ਬੇਹਿਸ ਜਰਨਾ ਅਸੀਂ ਇੱਕ हाँ जी ਐਂਟੀਟੀ ਬਣਾ ਰਹੇ ਹਾਂ ਕਿ ਜਿਹੜਾ ਮੁਆਸ਼ਰੇ ਦੀ ਉਤਾਰ ਚੜਾਓ ਔਰ ਮੁਆਸ਼ਰੇ ਦੀ ਤਕਾਲੀਫ, ਮੁਆਸ਼ਰੇ ਦੀ ਦੁੱਖ, ਇਨਸਾਨ ਦਾ ਜਿਹੜਾ ਦੁੱਖ ਦਰਦ ਹੈ ਉਹਦਾ ਕੋਈ फिर ਵਾਸਤਾ ਨਹੀਂ ਹੈ, इंसान दे रिबोर्ड 'ਚ फर्क कोई नहीं रहा। ਕੋਈ ਨਹੀਂ ਰਹਿ ਗਿਆ। ठीक ਬਿਲਕੁਲ है ਇਸ ਤਰ੍ਹਾਂ ਹੀ। बिल्कुल ठीक है। अच्छा ਹੁਣ ਦੇਖੋ ਨਾ ਕੁਝ ਚੀਜ਼ਾਂ ਮੈਂ ਹੋਰ ਥੋੜਾ ਜਿਹਾ ਅੱਗੇ ਲੈ ਕੇ ਚੱਲਾਂਗਾ ਜੀ ਆਪਣੇ ਜੀ ਮੌਜੂ ਨੂੰ ਕਿ ਰੋਟੀ ਰੋਜ਼ੀ ਵਾਸਤੇ ਨਾ, ਔਰ ਅੱਲਾਹ ਤਾਲਾ ਨੇ ਵੀ ਕਿਹਾ ਅਲ ਕਾਸਿਬ ਹਬੀਬ ਅੱਲਾ। ਬਿਲਕੁਲ ਬਿਲकुल ਅੱਛਾ ਉਹ ਹਬੀਬ ਅੱਲਾ ਹਾਂ ਜਿਹੜਾ ਲੋਕਾਂ ਦਾ ਨਾ
ਉਹ ਕਸਬ ਜਿਹੜਾ ਵੀ ਹਾਂ ਹੈ ਹਾਂ ਹਾਂ ਉਹ ਬੇਸਿਕਲੀ ਉਹ ਕਸਬ ਸਿਰਫ ਤੁਹਾਨੂੰ ਰੋਟੀ ਕਮਾਉਣ ਵਾਸਤੇ ਨਹੀਂ ਹੈ, ਜੀ ਉਹ ਜੀ ਲੋਕਾਂ ਦੀ ਖਿਦਮਤ ਕਰਨ ਖਿਦਮਤ ਵਾਸਤੇ। ਵਾਸਤੇ, ਬਲਕਿ ਅਫਜ਼ਲੁਲ ਅਸ਼ਗਾਲ ਖਿਦਮਤ ਉਨਾਸ। ਹਾਂਜੀ, ਬਿਲਕੁਲ ਉਹਦੇ ਵਿੱਚ ਭਾਵੇਂ ਤੁਸੀਂ ਬਿਜਲੀ ਦਾ ਕੰਮ ਕਰਦੇ ਹੋ, ਜੀ ਜੀ ਬਿਲकुल ਭਾਵੇਂ ਤੁਸੀਂ ਮਿਸਤਰੀ ਹੋ, हाँ हाँ ਭਾਵੇਂ ਤਰਖਾਣ ਹੋ, बिल्कुल ਭਾਵੇਂ ਤੁਸੀਂ ਧੋਬੀ ਹੋ, ऐसे ही है, ਯਾਨੀ ਇਹ ਸਾਰੇ ਉਹ ਸ਼ੋਬੇ ਨੇ ਜਿਹਦੇ ਵਿੱਚ ਤੁਸੀਂ ਆਪਣੀ ਤੇ ਰੋਟੀ ਕਮਾ ਹੀ ਰਹੇ ਹੋ, लेकिन ਅਸੀਂ ਖਿਦਮਤ ਵੀ ਕਰ ਰਹੇ ਖਿਦਮਤ ਹਾਂ ਵੀ ਕਰ ਰਹੇ ਹੋ। ऐसे ही ਤੇ ਬੇਸਿਕਲੀ ਜਿਹੜਾ ਇਹਦੇ ਵਿੱਚ ਮੈਂ ਸਮਝਿਆ ਵਾਂ ਕਿ ਹੂੰ। ਖਿਦਮਤ ਦੇ ਜਜ਼ਬੇ ਦੇ ਨਾਲ ਤੁਹਾਨੂੰ ਕੰਮਕਾਰ ਵੀ ਕਰਨਾ ਚਾਹੀਦਾ। ਕਰਨਾ ਚਾਹੀਦਾ ਤੇ ਬਿਲਕੁਲ ਅੱਜ ਕੱਲ ਮੇਰੀ ਨਜ਼ਰ ਦੇ ਵਿੱਚ, ਅੱਛਾ ਹੁਣ ਤੁਸੀਂ ਇਹ ਦੋ ਸੈਗਮੈਂਟ ਤੇ ਸਾਨੂੰ ਦੱਸੇ ਕਿ ਜੀ ਹਾਂਜੀ ਅਗਰ ਬੱਚੇ ਦੇ ਵਿੱਚ ਇਹ ਹੋਏ ਤਾਂ ਉਹਨੂੰ ਇੱਧਰ ਕਰ ਹਾਂ ਦਿਓ, ਹਾਂ ਬਿਲकुल ਔਰ ਅਗਰ ਉਹਦੀ ਰਗਬਤ ਜਿਹੜੀ ਹੈ ਉਹ ਹੋਏ ਬਿਓਲੋਜੀ ਵਾਲੇ ਪਾਸੇ ਤੋਂ ਉਹਨੂੰ ਡਾਕਟਰ ਵਾਲੇ ਪਾਸੇ ਲੈ ਹਾਂ ਜਾਓ। ਅੱਛਾ ਹੁਣ ਕੁਝ ਬੱਚੇ ਇੰਜ ਦੇ ਵੀ ਹੁੰਦੇ ਨੇ, ਜੀ ਜੀ ਉਹ ਕਹਿੰਦੇ ਨੇ ਜੀ ਸਾਡੇ ਹੱਥ ਖੜੇ ਜੇ, ਬਿਲकुल ऐसे ही है, ਹੁੰਦੇ ਨੇ ਕਿ ਨਹੀਂ ਹਾਂ ਹੁੰਦੇ? ਹੁੰਦੇ ਨੇ ਬਿਲकुल। ਤੁਸੀਂ ਇਸ ਚੀਜ਼ ਨੂੰ ਅਗਰ ਬਿਲਕੁਲ ਅਸੀਂ ਜਿੰਨਾ ਪੜ੍ਹਨਾ ਸੀ ਪੜ੍ਹ ਲਿਆ। ਹਾਂਜੀ, ਸਹੀ ਉਹਨਾਂ ਹੈ। ਵਾਸਤੇ ਵੀ ਸਾਨੂੰ ਤਜਵੀਜ਼ ਹਾਂਜੀ। ਕਰੋ ਨਾ। ਅੱਛਾ ਬਹੁਤ ਅੱਛਾ ਤੁਸੀਂ ਗੱਲ ਕੀਤੀ ਹੈ। ਦੇਖੋ ਸਾਡੇ ਇਸ ਟਾਈਮ ਨਾ ਮੁਆਸ਼ਰੇ ਦੇ ਅੰਦਰ, ਜਾਂ ਤੁਸੀਂ ਸਮਝੋ ਕਿ ਜਿਹੜਾ ਫੀ ਜ਼ਮਾਨਾ ਸਿਸਟਮ ਚੱਲ ਰਿਹਾ ਹੈ, ਜੀ ਜੀ ਉਹਦੇ ਅੰਦਰ ਜਿਹੜਾ ਹੈ ਦੋ ਬਹੁਤ ਅਹਿਮ ਚੀਜ਼ਾਂ ਨੇ। ਠੀਕ ਹੈ, ਜਾਂ ਤੇ ਬੱਚਾ ਅਕੈਡਮਿਕ ਸਾਈਡ 'ਚ ਸਟਰੋਂਗ ਹੋਏ, ਬਿਲਕੁਲ ਠੀਕ, ਯਾਨੀ ਤਾਲੀਮੀ ਮੈਦਾਨ 'ਚ ਉਹ ਮਜ਼ਬੂਤ, ਉਹਦਾ ਕਮ ਅਜ਼ ਕਮ ਉਹਦੀ ਐਜੂਕੇਸ਼ਨ ਜਿਹੜੀ ਉਹ ਇੱਕ ਰੀਜ਼ਨੇਬਲ ਐਜੂਕੇਸ਼ਨ ਬਿਲकुल ਹੋਏ। ठीक। ਜਾਂ ਫਿਰ ਉਹ ਅਗਰ ਐਜੂਕੇਸ਼ਨ ਹਾਸਲ ਨਹੀਂ ਕਰ ਪਾ ਰਹੇ ਜਾਂ ਉਹਦਾ ਜ਼ੇਨ ਉਸ ਪਾਸੇ ਨਹੀਂ ਲੱਗ ਰਿਹਾ, अब वजह ਉਹ- मजबूरी भी हो ਹਾਂ, सकता ਫਿਰ ਉਹ ਸਕਿਲਡ ਐਜੂਕੇਸ਼ਨ ਵੱਲ ਆਏ है जी, बेहतर ਕਿ ਹੁਨਰ ठीक, ਸਿੱਖੇ। बिल्कुल ठीक, ਔਰ ਜਿਹੜਾ ਬਾਹੁਨਰ ਇਨਸਾਨ ਹੁੰਦਾ ਹੈ ਉਹੀ ਮੁਆਸ਼ਰੇ ਦਾ ਮੁਫੀਦ ਫਰਦ ਹੁੰਦਾ ਹੈ, बेशक ਔਰ ਬੇਹੁਨਰ ਇਨਸਾਨ ਜ਼ਮੀਨ ਉੱਤੇ ਬੋਝ ਹੁੰਦਾ ਹੈ। बेशक, ਠੀਕ ਹੈ ਨਾ। ਔਰ ਅਗਰ ਇਸ ਜਗ੍ਹਾ ਤੇ ਆ ਕੇ ਅਸੀਂ ਬੱਚਿਆਂ ਨੂੰ, ਫਰਜ਼ ਕਰੋ ਬੱਚਾ ਮੈਟ੍ਰਿਕ ਤੋਂ ਬਾਅਦ ਕਹਿੰਦਾ ਕਿ ਜੀ ਹੁਣ ਮੈਨੂੰ ਪੜ੍ਹਨ ਨੂੰ ਦਿਲ ਨਹੀਂ ਕਰਦਾ, ਤਾਂ ਉਸ ਬੱਚੇ ਨੂੰ ਦੇਖੋ ਕਿ ਉਹਨੂੰ ਕਿਸ ਸ਼ੋਬੇ ਦਾ ਉਹਨੂੰ ਉਹਦੇ 'ਚ ਦਿਲਚਸਪੀ ਹੈ। बेशक ਮਸਲਨ ਉਹ ਇਲੈਕਟ੍ਰੀਸ਼ੀਅਨ ਤਰਫ ਦਿਲਚਸਪੀ ਰੱਖਦਾ ਹੈ, ठीक है, ਪਲੰਬਿੰਗ ਦੀ ਤਰਫ ਰੱਖਦਾ ਹੈ, ਵੈਲਡਿੰਗ ਦੀ ਤਰਫ ਰੱਖਦਾ ਹੈ, ਜਾਂ ਉਹ ਦਿਲਚਸਪੀ ਨਹੀਂ ਰੱਖਦਾ, ਉਹ ਕਹਿੰਦਾ ਮੈਨੂੰ ਕੋਈ ਵੀ ਕੰਮ ਦੱਸ ਦਿਓ ਜਾਂ ਮੈਂ ਸਿੱਖ ਲਾਂਗਾ। सीख लांगा, ਤਾਂ ਉਹਨੂੰ ਫਿਰ ਤੁਸੀਂ ਉਹ ਹਾਲਾਤ ਹਾਜ਼ਰ ਨੂੰ ਦੇਖਦੇ ਹੋ, ਆਪਣੇ ਫੈਮਿਲੀ ਦਾ ਬਿਜ਼ਨਸ ਦੇਖ ਲਓ ਕਿ ਫੈਮਿਲੀ 'ਚ ਮੋਸਟਲੀ ਲੋਕ ਕੀ ਕੰਮ ਕਰ ਰਹੇ ਨੇ। बिल्कुल ठीक, ਉਸ ਹਿਸਾਬ ਨਾਲ ਬੱਚੇ ਨੂੰ ਸੁਜੈਸਟ ਕਰ ਦਿਓ ਕਿ ਤੁਸੀਂ ਬੇਟਾ ਇਸ ਫੀਲਡ ਦਾ ਹੁਨਰ ਸਿੱਖੋ, ਕਿਸੇ ਉਸਤਾਦ ਦੇ ਕੋਲ ਚਲੇ ਜਾਓ, ਉਹਦੇ ਕੋਲ 2-4 ਸਾਲ ਲਾਓ ਅਤੇ ਇੱਕ ਉਹਦੇ 'ਚ ਅੰਦਰ ਐਕਸਪਰਟੀਜ਼ ਹਾਸਲ ਕਰੋ। ਫਿਰ ਉਹ ਫਾਇਦਾ ਇਹ ਹੋਏਗਾ ਕਿ ਚੂੰਕਿ ਹੁਨਰ ਹਾਸਲ ਕਰਨ ਤੋਂ ਬਾਅਦ ਉਹਦੇ ਅੰਦਰ ਕੌਨਫੀਡੈਂਸ ਆ ਜਾਏਗਾ, बिल्कुल ठीक, ਔਰ ਆਪਣੇ ਬਾਲ ਬੱਚਿਆਂ ਨੂੰ ਪਾਲਣ ਵਾਸਤੇ ਰੋਜ਼ੀ ਰੋਟੀ ਦਾ ਇੱਕ ਮੁਨਾਸਬ ਜਿਹਾ ਜਿਹੜਾ ਜ਼ਰੀਆ ਹੈ ਉਹ ਉਹਨੂੰ ਹਾਸਲ ਕਰ ਸਕੇਗਾ। यानी वो अपनी जिंदगी ਦੇ ਵਿੱਚ ਉਹ ਦੌੜ ਦੇ ਵਿੱਚ ਸ਼ਾਮਲ ਹੋ ਜਾਏਗਾ, ਸ਼ਾਮਲ ਹੋ ਜਾ, ਮੁਹਤਾਜੀ ਨਹੀਂ ਰਹੇਗੀ, ਮੁਹਤਾਜੀ ਉਹ ਨਹੀਂ ਆਪਣੇ ਰਹੇਗੀ। ਪੈਰਾਂ ਤੇ ਖਲੋ ਜਾਏਗਾ। ਬਿਲਕੁਲ ਠੀਕ। ਇਹ ਚੀਜ਼ ਅੱਛਾ ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਜੇ, ਹਾਂਜੀ। ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਬੜੀ ਪਤੇ ਦੀ ਗੱਲ ਹੈ ਹੂੰ, ਕਿ ਇਹਦੇ ਵਿੱਚ ਹੁਣ ਵੋਕੇਸ਼ਨਲ ਇੰਸਟੀਚਿਊਟ ਬਣੇ ਹਾਂਜੀ ਨੇ। ਬਿਲਕੁਲ ਐਸੇ ਹੀ ਹੈ। ਅੱਛਾ ਫਿਰ ਕੁਝ ਕੋਰਸਿਸ ਐਸੇ ਨੇ ਕਿ ਜਿਨ੍ਹਾਂ ਦੇ ਵਿੱਚ ਸਰਕਾਰ ਤੁਹਾਨੂੰ ਪੱਲਿਓਂ ਦਿੰਦੀ ਹੈ ਦਿੰਦੀ ਹੈ ਬਿਲਕੁਲ, ਜੇ ਕਿ ਟਿਪਟਾ ਦੇ ਤੁਹਾਨੂੰ ਪ੍ਰੋਗਰਾਮ ਉਹ, ਨੇ। ਹਾਂਜੀ ਟੈਪਟਾ ਦੇ ਪ੍ਰੋਗਰਾਮ ਨੇ, ਉਹ ਤੁਹਾਨੂੰ ਕੁਝ ਵਜ਼ੀਫਾ ਕੋਲੋਂ ਦਿੰਦੀ ਹੈ ਕਿ ਤਾਂ ਕਿ ਕੋਈ ਮਾੜਾ ਬੰਦਾ ਵੀ ਹੈ ਨਾ। ਜੀ ਜੀ ਬਿਲਕੁਲ। ਦੇਖੋ ਹੁਣ ਤਾਲੀਮ ਜ਼ਰੂਰੀ ਨਹੀਂ ਹੈ ਕਿ ਕੁਝ ਬੱਚੇ ਜਿਹੜੇ ਨੇ ਉਹ ਵੈਸੇ ਹੱਥ ਖੜੇ ਕਰ ਹਾਂ ਦਿੰਦੇ ਨੇ, ਹਾਂ ਹਾਲਾਤ ਦੀ ਵਜ੍ਹਾ ਤੋਂ ਵੀ ਹੱਥ ਹਾਲਾਤ ਖੜੇ ਕਰ ਬਿਲकुल ਕਿ ਬਿਲਕੁਲ ਵਾਲਦੈਨ ਨਹੀਂ ਅਫੋਰਡ ਕਰ ਹਾਂ, ਸਕਦੇ, ਨਹੀਂ ਬਿਲਕੁਲ। ਅੱਗੇ ਪੜ੍ਹਾ ਸਕਦੇ। ਅੱਛਾ ਕੁਝ ਮਾਮਲਾ ਤਾਂ ਐਸੇ ਹੋ ਜਾਂਦੇ ਨੇ ਕਿ ਵਜ੍ਹਾ ਮਜਬੂਰੀ ਉਹਨਾਂ ਨੂੰ ਛੱਡ ਕੇ ਤੇ ਅੱਗੇ ਕੁਝ ਕਰਨਾ ਪੈਂਦਾ, ਕਰਨਾ ਯਾਨੀ ਪੈਂਦਾ, ਉਹਨਾਂ ਨੂੰ ਕਫਾਲਤ ਆਪਣੇ ਘਰ ਦੀ ਘਰ ਕਰਨੀ ਦੀ ਜ਼ਿੰਮੇਵਾਰੀ ਉਹਨਾਂ ਤੇ ਪੈ ਜਾਂਦੀ ਇਸ ਹੈ। ਵਾਸਤੇ ਇਹ ਜਿਹੜੇ ਸ਼ਾਰਟ ਕੋਰਸਿਸ ਨੇ ਹੂੰ। ਉਹਦੇ ਵਿੱਚ NLC ਅਦਾਰਾ ਹੈ, ਬਿਲकुल ਹੈ ਫਿਰ ਇਹ ਟੈਬਟਾ ਜੀ ਹੈ, ਜੀ ਸਿੰਧ ਦੇ ਵਿੱਚ ਸਟੈਬਟਾ ਹੈ, ਫਿਰ ਉਹ ਬਿਲकुल। ਭੁੱਟੋ ਸਾਹਿਬ ਨੇ ਇੱਕ ਮੁਤਾਰਫ ਕਰਵਾਇਆ ਸੀ, ਹੂੰ ਉਹ ਅਦਾਰਾ ਹੈ, ਉਹ ਬਹੁਤ ਸਾਰੇ ਅਦਾਰੇ ਨੇ। PSCP ਵਾਲੇ ਠੀਕ ਨੇ ਹੈ। ਪੰਜਾਬ ਹਾਂਜੀ, ਮਕਸਦ ਗੱਲ ਕਰਨ ਦਾ ਇਹ ਹੈ ਕਿ ਇਹ ਸ਼ਾਰਟ ਟਾਈਮ ਦੇ ਵਿੱਚ ਤੁਹਾਨੂੰ ਸਿਖਾ ਵੀ ਦਿੰਦੇ ਨੇ। ਬਿਲकुल ਅੱਛਾ ਫਿਰ ਫਾਰਨ ਦੇ ਵਿੱਚ, ਮਿਡਲ ਈਸਟ ਦੇ ਵਿੱਚ ਬੜਾ ਕੰਮ ਹੈ, ਕੰਮ ਹੈ, ਯਾਨੀ ਆਮ ਬੰਦਾ ਜਿਹੜਾ ਬੰਦਾ, ਤੁਸੀਂ ਦੇਖੋ ਨਾ ਕਿ ਅਗਰ ਸਰਕਾਰੀ ਨੌਕਰੀ ਵਾਸਤੇ ਤੁਸੀਂ ਲੰਬੇ ਚੌੜੇ ਪੈਸੇ ਦੇ ਕੇ ਹਾਂ ਹਾਂ ਜਾਂ ਆਪਣਾ ਟਾਈਮ ਦੇ ਕੇ ਜੀ, ਜੀ। ਲੰਮੀ ਚੌੜੀ ਡਿਗਰੀ ਲੈ ਕੇ ਉਹ ਸਾਰਾ ਕਰਕੇ ਤੁਸੀਂ ਉੱਥੇ ਤੱਕ ਪਹੁੰਚਦੇ ਹੋ, ਬਿਲकुल ਉਸ ਤੋਂ ਜ਼ਿਆਦਾ ਤਨਖਾਹ ਅਗਰ ਤੁਸੀਂ ਇਹ ਸਕਿੱਲ ਸਿੱਖ ਕੇ ਬਿਲकुल ਨਾਲ ਹੀ ਬੱਚੇ ਹਾਸਲ ਕਰ ਰਹੇ ਨੇ ਕਾਫੀ ਜ਼ਿਆਦਾ। ਹਾਂਜੀ, ਤਾਂ ਅੱਜ ਕੱਲ੍ਹ ਤੇ ਵੈਸੇ ਵੀ ਦੂਰੀਆਂ ਕੋਈ ਨਹੀਂ ਰਹਿ ਗਈਆਂ ਸਹੀ ਸਾਹਿਬ, ਤੁਸੀਂ ਸਮਝਦੇ ਹੋ ਬਿਲਕੁਲ ਸਹੀ ਕਿ ਇੱਥੋਂ ਪਿੰਡੀ ਤੋਂ ਪਿੰਡ ਦਾ ਸਫ਼ਰ 8 ਘੰਟੇ ਦਾ ਤੇ ਸਾਊਦੀ ਅਰਬ ਤੋਂ 1.5 ਘੰਟੇ 1.5 ਦਾ ਘੰਟੇ ਦਾ ਬਿਲਕੁਲ ਜਹਾਜ਼ ਤੇ ਬਹਿ ਕੇ ਆਉਣਾ ਤੁਸੀਂ। ਐਸੇ ਹੀ ਹੈ ਸੋ ਲਿਹਾਜ਼ਾ ਇਹ ਗੱਲ ਮੈਨੂੰ ਤੁਹਾਡੀ ਬੜੀ ਅੱਛੀ ਲੱਗੀ ਹਾਂ ਤੇ ਚੂੰਕਿ ਸਾਡੇ ਪ੍ਰੋਗਰਾਮ ਦਾ ਟਾਈਮ ਥੋੜਾ ਜਿਹਾ ਮਹਦੂਦ ਹੁੰਦਾ ਬਿਲਕੁਲ ਸਹੀ ਹੈ। ਤੇ ਅੱਜ ਦਾ ਤੁਹਾਡੇ ਨਾਲ ਜਿਹੜਾ ਸਾਡਾ ਸੈਗਮੈਂਟ ਹੋਇਆ ਬੜਾ ਮਜ਼ਾ ਆਇਆ, ਬਹੁਤ ਔਰ ਸ਼ੁਕਰੀਆ। ਆਡੀਅנס ਵਾਸਤੇ ਸਪੈਸ਼ਲੀ ਅਸੀਂ ਹੂੰ, ਸਾਡੇ ਸਈਦ ਆਰਫ ਸਾਹਿਬ ਬਹੁਤ ਮਾਸ਼ਾਅੱਲਾ ਮਾਹਿਰ ਨੇ ਹਾਂਜੀ। ਆਪਣੇ ਕੰਮ ਦੇ ਵਿੱਚ, ਔਰ ਕੈਰੀਅਰ ਕਾਉਂਸਲਿੰਗ ਦੇ ਹਵਾਲੇ ਨਾਲ ਲੋਕਾਂ ਨੂੰ ਸ਼ਊਰ ਹੀ ਨਹੀਂ ਹੈ। ਜੀ ਬਿਲकुल ਅਸੀਂ ਇਸ ਵਾਸਤੇ ਇਸ ਟੌਪਿਕ ਨੂੰ ਛੇੜਿਆ ਕਿ ਕਮ ਸੇ ਕਮ ਲੋਕਾਂ ਨੂੰ ਇਹ ਪਤਾ ਹੋਏ ਕਿ ਯਾਰ ਐਡਾ ਕੋਈ ਬਹੁਤ ਜ਼ਿਆਦਾ ਘੁੰਮਣ ਘੇਰੀ ਨਹੀਂ ਹੈ ਕਿ ਜਿਹਦੇ ਵਿੱਚ ਤੁਸੀਂ ਉਲਝ ਕੇ ਰਹਿ ਜਾਓ। ਬਿਲकुल ਤੁਸੀਂ 2+2 4 ਹੀ ਸਮਝੋ, ਬਿਲकुल ਐਸੇ ਉਹਨੂੰ ਘੁਮਾ ਕੇ ਨਾ ਪੜੋ। ਤੁਹਾਡੀ ਪਸਲੀ ਨਹੀਂ ਹੈ, ਹੂੰ, ਤੁਸੀਂ ਜਨਾਬ ਟੈਕਨੀਕਲ ਐਜੂਕੇਸ਼ਨ ਵਾਲੇ ਹਾਂ। ਪਾਸੇ ਆਪਣੇ ਬੱਚੇ ਨੂੰ ਲਿਆਓ, ਸ਼ਾਰਟ ਕੋਰਸਸ ਉਹਨੂੰ ਹੈ ਸ਼ਾਰਟ ਕੋਰਸਿਸ ਕਰਵਾਓ। ਜੀ ਜੀ ਉਸ ਤੋਂ ਬਾਅਦ ਦੇ ਵਿੱਚ ਜਨਾਬ ਵੀਜ਼ਾ ਫੜੋ ਸਾਊਦੀਆ ਦਾ, ਦੁਬਈ ਦਾ, ਓਮਾਨ ਦਾ, ਬਹਿਰੀਨ ਦਾ, ਕਿਸੇ ਵੀ ਮੁਲਕ ਦਾ, ਤੇ ਬਾਇਜ਼ਤ ਤਰੀਕੇ ਨਾਲ ਰੋਟੀ ਬਿਲकुल ਕਮਾਓ। ਬਿਲकुल ਐਸੇ ਠੀਕ ਹੈ,
ਉਹ ਤੁਹਾਡਾ ਮੁਫੀਦ ਸ਼ਹਿਰੀ ਹੋਏਗਾ, ਪੂਰੀ ਫੈਮਿਲੀ ਨੂੰ ਪਾਲੇਗਾ। ਹਾਂਜੀ ਇਸੇ ਤਰ੍ਹਾਂ ਹੀ ਅਗਰ ਕਿਸੇ ਬੱਚੇ ਦਾ ਸ਼ੌਕ ਡਾਕਟਰੀ ਵਾਲੇ ਪਾਸੇ ਵੇ ਤੇ ਉਹਨੂੰ ਫਿਰ ਤੁਸੀਂ ਡਾਕਟਰ ਬਣਾ ਲਓ। ਬਿਲਕੁਲ ਤੇ ਜੇ ਅਗਰ ਚਾਰੇ ਬਨੇ ਨਹੀਂ ਤੁਹਾਡੇ ਕੋਲ ਪੜਾਇਆ ਜਾ ਸਕਦਾ ਤਾਂ ਉਹਦੇ ਵਿੱਚ ਵੀ ਛੋਟੇ ਕੋਰਸਿਸ ਹੈ ਨੇ। ਹੈ ਨਹੀਂ, ਜਾਂ ਕਿਸੇ ਮੁਕਾਮੀ ਕਿਸੇ ਕਾਰੀਗਰ ਕੋਲ, ਕਿਸੇ ਮਿਸਤਰੀ ਕੋਲ ਬੱਚੇ ਨੂੰ ਬਿਠਾ ਕੇ ਵੀ ਕੰਮ ਸਿਖਾਇਆ ਜਾ ਸਕਦਾ ਹੈ। ਸਹੀ ਸਾਹਿਬ, ਮੈਨੂੰ ਇੱਕ ਗੱਲ ਵਿੱਚ ਯਾਦ ਆ ਗਈ। ਅਸਾਂ ਚੂੰਕਿ ਜੱਟ ਫੈਮਿਲੀ ਨਾਲ ਸਲਕ ਹੈ, ਜੀ ਜੀ ਵੱਡੇ ਖੇਤੀ ਕਰਦੇ ਸਨ, ਹਾਂਜੀ ਤੇ ਸਾਡੇ ਜ਼ਿਆਦਾਤਰ ਕੰਮਕਾਰ ਜਿਹੜੇ ਹੁੰਦੇ ਸਨ ਨਾ ਬਚਪਨ ਦੇ ਵਿੱਚ ਹੀ ਆਪਣੇ ਵੱਡਿਆਂ ਕੋਲੋਂ ਵੀ ਕਾਫੀ ਚੀਜ਼ਾਂ ਸਿੱਖ ਲਈਆਂ ਸਿੱਖਦੇ ਜਾਂਦੀਆਂ। ਬਿਲਕੁਲ ਐਸੇ ਇਸ ਚੀਜ਼ ਦਾ ਅੱਜ ਦੇ ਦੌਰ 'ਚ ਬੜਾ ਫੁਕਦਾਨ ਹੈ। ਬੜਾ ਫੁਕਦਾਨ ਹੈ। ਅੱਛਾ, ਕੁਝ ਕੰਮਾਂ ਨੂੰ ਨਾ ਅਸੀਂ ਆਪਣੇ ਵਾਸਤੇ ਸਮਝਦੇ ਯਾਰ ਇਹ ਸਾਡੇ ਵਾਸਤੇ ਬਣੇ ਨੇ, ਜੀ ਜੀ ਬਿਲकुल ऐसे ਤੇ ਨਹੀਂ ਆਪਣੀ ਨਾ ਇਨਸਲਟ ਜੀ ਮਹਿਸੂਸ हाँ ਕਰਦੇ। हाँ बिल्कुल ਹਾਲਾਂਕਿ ਐਸਾ ਨਹੀਂ ਹੋਣਾ ਬਿਲਕੁਲ, ਚਾਹੀਦਾ। ਬਿਲਕੁਲ। ਦੁਨੀਆ ਦੇ ਅੰਦਰ ਤੁਸੀਂ ਦੇਖ ਲਓ, ਹੁਣ ਤੇ ਖੈਰ ਸਾਡੇ ਮੁਲਕ ਦੇ ਅੰਦਰ ਵੀ ਖੇਤੀ ਇੱਕ ਬੜਾ ਮੁਨਾਫਾ ਬਖਸ਼ हाँ ਕੰਮ ਹੈ। हाँ बड़ा अच्छा है ਅਗਰ फार्मिंग ਪੜ੍ਹਾ शोबा है। ਲਿਖਾ ਤਬਕਾ ਇਸ ਕੰਮ ਦੇ ਵਿੱਚ ਵੀ ਆਂਦਾ ਹੈ हम्म ਤੇ ਤੁਸੀਂ ਇਹ ਦੇਖੋ ਕਿ ਜਿੱਥੇ ਟਮਾਟਰ ਹੁੰਦਾ ਹੈ ਨਾ ਉਹ ਚਟਾਕੀ ਦਾ, जी जी बिल्कुल ਹੁਣ ਅਸੀਂ ਕਿਲੋ ਵਾਲੇ ਟਮਾਟਰ ਵੀ ਦੇਖੇ। देखे ने बिल्कुल ऐसे ਇਹਦਾ ਮਤਲਬ ਇਹ ਰਿਸਰਚ ਬੇਸਡ ਹੋ ਗਈ ਹੈ ਰਾਤ ਵੀ, टेक्नोलॉजी बिल्कुल आ गई है। ਹਾਈਬ੍ਰਿਡ ਟੈਕਨੋਲੋਜੀ ਆ ਗਈ ਹੈ। ਠੀਕ ਹੈ ਸਾਰਾ ਕੁਝ। ਤੇ ਮੇਰਾ ਖਿਆਲ ਹੈ ਕਿ ਸਾਡੀ ਜਿਹੜੀ ਟੈਕਨੀਕਲ ਐਜੂਕੇਸ਼ਨ ਹੈ ਇਹਦੇ ਵਿੱਚ ਜ਼ਰਾਅਤ ਵਾਲੇ ਵੀ ਇੱਕ ਸੈਗਮੈਂਟ ਇਹਦਾ ਹੋਣਾ ਚਾਹੀਦਾ, होना चाहिए ਤਾਂ ਕਿ बिल्कुल ਇਹਦੀ ਵੀ ਟ੍ਰੇਨਿੰਗ ਹੋਏ, ਲੋਕ ਖੇਤੀ ਦੇ ਨਾਲ ਵੀ ਮੁੰਸਲਿਕ ਹੋਣ। बिल्कुल ऐसे ही ਮੁਰਗਬਾਨੀ ਹੋ ਗਈ, ਫਿਰ ਆਪਣਾ ਲਾਈਵ ਸਟਾਕ ਦਾ ਕੰਮ ਹੋ ਗਿਆ, ਬਿਲਕੁਲ ਐਸੇ ਕੱਟਾ ਵੱਛਾ ਬੱਕਰੀ। ਇਸ ਤੋਂ ਇਲਾਵਾ ਸਰ ਜਿਹੜੀ ਅੱਜਕੱਲ ਐਮਰਜਿੰਗ ਫੀਲਡ ਇੱਕ ਆ ਗਈ ਨਾ, ਜਿਹੜੀ ਆਨਲਾਈਨ ਅਰਨਿੰਗ ਦਾ ਜਿਹੜਾ ਪ੍ਰੋਸੈਸ, ਉਹ ਇੱਕ ਅਲੱਗ ਦਾ ਸ਼ੋਬਾ ਹੈ, ਉਹ ਬਹੁਤ ਵਸੀਹ ਟੌਪਿਕ ਹੈ। ਹਾਂ, ਉਹ ਕਿਸੇ ਸਿਆਣੇ ਬੰਦੇ ਨੇ ਕਿਹਾ ਹਜੇ ਨਾ ਹਾਂਜੀ ਕਿ ਜੀ ਜਿਹੜਾ ਕੰਮ ਆਉਣ ਵਾਲੇ ਵੇਲੇ 'ਚ ਆਨਲਾਈਨ ਹੋ ਸਕਦਾ ਉਹਨੇ ਹੀ ਰਹਿਣਾ, ਜੀ ਜੀ ਬਿਲकुल ਤੇ ऐसे ਜਿਹੜਾ ਨਾ ਹੋ ਸਕਦਾ ਹੋਏ ਉਹਦਾ ਵਜੂਦ खत्म ਖਤਮ हो जाना है। बिल्कुल सही ਠੀਕ। किया। ਇਸੇ ਗੱਲ ਨਾਲ ਹੀ ਅਸੀਂ ਅੱਜ ਦੀ ਬਹੁਤ ਗੱਲ ਵੇਲੇ ਦੀ ਨੂੰ ਖਤਮ ਕਰਾਂਗੇ। जी हाँ ਔਰ ਮੈਨੂੰ ਤੇ ਮੇਰੇ ਵੀਰ ਸਈਦ ਆਰਫ ਸਾਹਿਬ ਨੂੰ ਇਜਾਜ਼ਤ ਦਿਓ। ਰੱਬ ਰੱਖਾ। रब रखा। बहुत शुक्रिया, थैंक यू।